ਉਹ ਮੈਨੂੰ ਇੱਕ ਬੰਦੇ ਨੇ ਪੁੱਛਿਆ ਵੀ ਮੈਂ ਆਲੂ ਲਾ ਲਵਾਂ। ਅੱਛਾ ਮੈਂ ਹਾਂ ਵੀ ਆਲੂ ਕਿਸੇ ਸਮਝਦਾਰ ਬੰਦੇ ਦਾ ਕੰਮ ਹੈ। ਆਲੂ ਤੂੰ ਨਾ ਲਾ। ਸਮਝਦਾਰ ਬੰਦੇ ਦਾ ਕੰਮ ਹੈ ਕਿ ਹੌਸਲੇ ਵਾਲੇ ਬੰਦੇ ਦਾ ਕੰਮ ਹੈ? ਉਹਨੇ ਆ ਵੀ ਨਹੀਂ ਮੈਨੂੰ ਲਾਵਣ ਦੇ। ਮੈਂ ਚੱਲ ਪਰ ਲਾ ਲੈ ਪਰ ਕਿਸੇ ਦੀ ਗੱਲ ਨਾ ਮੰਨੀ। ਮਤਲਬ ਆਲੂ ਲਾ ਕੇ ਆਲੂ ਲਾ ਲੈ ਵੀ ਆਲੂ ਲਾਉਣ ਤੋਂ ਬਾਅਦ ਕਿਸੇ ਦੀ ਗੱਲ? ਕਿਸੇ ਦੀ ਗੱਲ ਨਾ ਮੰਨੀ। ਅੱਛਾ ਉਹ ਜਿਸ ਟਾਈਮ ਉਹਨੇ ਆਲੂ ਲਾ ਲੈਣਾ ਤੇ ਆਲੂਆਂ ਦੇ ਕੱਚੇ ਤਿਆਰ ਹੋ ਗਏ। ਅੱਛਾ ਤੇ ਆਲੂਆਂ ਦਾ ਭਾਅ ਚੰਗਾ ਸੀ। ਹਾਂ ਉਹ ਮੇਰੇ ਵੱਲੇ ਆਇਆ। ਮੈਨੂੰ ਉਹਨੇ ਪੁੱਛਿਆ ਵੀ ਲਾਲਾ ਆਲੂ ਤਿਆਰ ਹੋ ਗਏ ਨੇ ਤੇ ਭਾਅ ਵਾਵਾ ਹੈ ਤੇ ਹੁਣ ਕੀ ਕਰੀਏ? ਮੈਂ ਹਰ ਰੋਕ ਆਈਏ ਠੀਕ ਆਲੂ ਨਾ ਵੇ। ਠੀਕ ਉਹ ਜਨਾਬ ਉਹਨੇ ਆਲੂ ਨਾ ਵੇਚੇ। ਹਾਂ ਭਾਅ ਮਾਸ਼ਾਅੱਲਾ 5-6 ਹਜ਼ਾਰ ਦੀ ਬੋਰੀ ਵੀ ਵਿਕੇ। ਠੀਕ ਆਲੂ ਨਾ ਉਹਨੇ ਵੇਚੇ। ਆਲੂ ਪੱਕ ਪੈ ਉਹ ਕੱਚਾ ਵਾਲਾ ਮੌਸਮ ਲੰਘ ਗਿਆ। ਆਲੂਆਂ ਦਾ ਨਾ ਰੇਟ ਥੋੜਾ ਜਿਹਾ ਥੱਲੇ ਆ ਗਿਆ ਕੋਈ 200-400 ਹਜ਼ਾਰ। ਅੱਛਾ ਤੇ ਮੈਨੂੰ ਉਹਨੇ ਆਖਿਆ ਵੀ ਲਾਲਾ ਹੁਣ ਆਲੂਆਂ ਦਾ ਰੇਟ ਹੋ ਗਿਆ 4000 ਰੁਪਇਆ। ਅੱਛਾ ਤੇ ਹੁਣ ਕੀ ਸੂਰਤ ਹਾਲ ਹੁਣ ਪੱਟ ਕੇ ਤੇ ਪੱਕੇ ਵੇਚੀਏ ਕਿ ਢੇਰੀ ਲਾ ਲਈਏ? ਅੱਛਾ ਮੈਂ ਹਾਂ ਰੁਕ ਆਲੂ ਨਾ ਵੇਚੀਏ ਜੀ ਅੱਛਾ ਢੇਰੀ ਲਾ। ਠੀਕ ਹੈ ਉਹਨੇ ਮੀਆਂ ਨਾਲ ਢੇਰੀ ਲਾ ਲਈ। ਜਿਸ ਟਾਈਮ ਢੇਰੀ ਲਾ ਲਈ ਤੇ ਮਹੀਨਾ ਉਹਨੇ ਢੇਰੀ ਵਿਚਾਰਾ ਮੀਂਹ ਆਵੇ ਤੇ ਤਰਪਾਲ ਲੈ ਕੇ ਭੱਜੇ ਤੇ ਆਲੂ ਦਾ ਰੇਟ 1000 ਹੋਰ ਘੱਟ ਗਿਆ। ਆਲੂ ਦਾ ਰੇਟ ਹੋ ਗਿਆ 2000 ਰੁਪਇਆ। ਉਹ 5000 ਵਾਲੀ ਦਾ ਬੋਰੀ ਦਾ। ਅੱਛਾ ਮੇਰੇ ਵੱਲੇ ਆਇਆ ਹੁਣ ਆਲੂਆਂ ਦਾ ਰੇਟ 2000 ਹੋ ਗਿਆ ਤੇ ਹੁਣ ਕਿਵੇਂ ਕਰਾਂ? ਮੈਂ ਰੁਕ ਆਲੂ ਨਾ ਵੇਚੀ। ਉਹ ਜਨਾਬ ਜਿਸ ਟਾਈਮ ਮੈਨੂੰ ਆਦਾ ਹੁਣ ਮੈਂ ਫਿਰ ਕੀ ਕਰਾਂ? ਹੁਣ ਤਾਂ ਆਲੂ ਫੁੱਟਣ ਲੱਗ ਪਿਆ। ਮੈਂ ਇਹਨੂੰ ਸਟੋਰ ਕਰ ਦੇ। ਉਹ ਭੱਜਾ ਸ਼ਹਿਰ। ਉੱਥੋਂ ਨੇ ਜਨਾਬ ਬਾਰਦਾਨਾ ਲਿਆਂਦਾ। ਸੇਬੇ ਸੂਬੇ ਲਿਆਂਦੇ ਲੇਬਰ ਲਾ ਕੇ ਨਾ ਤੇ ਗੰਦੇ ਗੁੰਦੇ ਆਲੂ ਛਾਂਟ ਦਿੱਤੇ। ਅੱਧੀ ਗੁਟੇਰੀ ਤੋਂ ਉੱਥੇ ਛਾਂਟੀ ਗਈ। ਤੇ ਉਹ ਜਨਾਬ ਜਦੋਂ ਢੇਰੀ ਭਰੀ ਤੇ ਉਹ ਸਟੋਰ ਕਰ ਦਿੱਤੀ। ਸਟੋਰ ਦੇ ਵਿੱਚ ਜਨਾਬ ਆਲੂ ਦਾ ਰੇਟ ਹੋਰ ਬਹਿ ਗਿਆ। ਅੱਛਾ ਉਹ ਆਲੂਆਂ ਦਾ ਹੋ ਗਿਆ 1000 ਰੁਪਇਆ ਰੇਟ। ਤੇ ਮੈਨੂੰ ਆਦਾ ਹੁਣ ਆਲੂਆਂ ਦਾ ਕੀ ਕਰਨਾ? ਮੈਂ ਵੀ ਆਪਦੀ ਮਰਜ਼ੀ ਕਰ। ਕੱਲ ਮੈਂ ਮੈਨੂੰ ਜੋ ਬੁਲਾਮਾ ਦੇਣਾ ਆਪਦੀ ਮਰਜ਼ੀ ਕਰ। ਉਹਨੇ ਨਾ ਆਲੂ ਵੇਚੇ ਤੇ ਉਹ ਸਟੋਰ ਦਾ ਕਿਰਾਇਆ ਉਹਨਾਂ ਪੂਰਾ ਹੋਇਆ। ਤੇ ਮੈਨੂੰ ਆਦਾ ਯਾਰ ਨਾ ਮੈਨੂੰ ਤਾਂ ਘਾਟਾ ਪੈ ਗਿਆ। ਮੈਂ ਤੈਨੂੰ ਪਹਿਲੇ ਦਿਨ ਸਮਝਾਇਆ ਸੀ ਵੀ ਆਲੂ ਲਾ ਲਾ ਤੇ ਕਿਸੇ ਦੀ ਗੱਲ ਨਾ ਮੰਨੀ। ਗੱਲ ਸਹੀ ਤੇ ਤੂੰ ਮੇਰੀ ਗੱਲ ਕਿਉਂ ਮੰਨੀ? ਜਦੋਂ ਤੈਨੂੰ 5000 ਬੋਰੀ ਦਾ ਲੱਗਦਾ ਸੀ ਕੱਚਿਆਂ ਆਲੂਆਂ ਦਾ ਉਦੋਂ ਤਾਂ ਫੜਕਾ ਦੇਣੇ ਸੀ। ਗੱਲ ਭਾਈ ਫਿਰ ਮੰਨਣੀ ਵੀ ਪੈਂਦੀ ਏ। ਅਸਲ ਤੇ ਜਿੰਦਾ ਤਜਰਬਾ ਨਹੀਂ ਹੁੰਦਾ। ਨਹੀਂ ਮੈਂ ਹੁਣ ਪਹਿਲੇ ਸਮਝਾ ਦਿੱਤੀ ਨਾ ਇਹ ਆਲੂ ਲਾ ਲਾ ਪਰ ਕਿਸੇ ਦੀ ਗੱਲ ਨਾ ਮੰਨੀ। ਗੱਲ ਸਹੀ। ਉਹ ਫਿਰ ਵੀ ਕਮਲਾ ਸੀ ਤੇ ਮੈਂ ਉਹਨੂੰ ਪਹਿਲੇ ਵੀ ਆਖਿਆ ਸੀ ਕਿਸੇ ਸਮਝਦਾਰ ਬੰਦੇ ਦਾ ਕੰਮ। ਚਲੋ ਜੀ ਚੰਗੀ ਗੱਲ। ਲਓ ਜੀ ਮਿਹਰਬਾਨੀ ਹੋਰ ਸਾਰੇ ਦੋਸਤਾਂ ਦੀ। ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਲਾਈਕ ਵੀ ਕਰਿਆ ਕਰੋ ਨਾ ਯਾਰ। ਨਹੀਂ ਨਹੀਂ ਲਾਈਕ ਤਾਂ ਕਰਦੇ ਨੇ। ਹੈ ਲਾਈਕ ਵੀ ਕਰਿਆ ਕਰੋ। ਕਈਆਂ ਬੰਦਿਆਂ ਨੂੰ ਐਂ ਗੂਠਾ ਕਮਾ ਦੇਣਾ ਉਹਨਾਂ ਦਾ ਉੱਥੇ ਗੂਠਾ ਨਹੀਂ ਲੱਗਦਾ ਲਾਈਕ ਵਾਲੀ ਥਾਂ ਤੇ। ਜਿਵੇਂ ਉੱਥੇ ਬੱਤੀ ਪੈਂਦੀ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕੈਸੀ ਲੱਗੀ ਹੈ। ਪੰਜਾਬ ਸਪੈਸ਼ਲ ਚੈਨਲ ਦਾ ਨਾਮ ਹੈ। ਚਲੋ ਸ਼ਾਬਾਸ਼ ਨਹੀਂ ਸਾਨੂੰ ਫਿਟਕਾਂ ਹੀ ਦੇ ਦਿਆ ਅਜਾ ਕੋਈ ਸ਼ਾਮ ਨਹੀਂ ਚਾਹੀਦੀ। ਚੋਰੇ ਸਾਹਿਬ ਹੁਣ ਫਿਟਕਾਂ ਹੁਣ ਤੁਹਾਡੇ ਮੂੰਹ ਤੇ ਪੈਂਦੀਆਂ ਨੇ ਜਿੱਡੀ ਦਾੜੀ। ਉਹ ਤਾਂ ਅਗਲੇ ਬੰਦਿਆਂ ਦਾ ਹੈ ਨਾ ਕੋਈ ਸੋਚਣ ਗੱਲ ਨੂੰ। ਹਾਂ ਨਹੀਂ ਸੋਚਣ ਦੇ ਮਨ ਮੈਂ ਮਾਸ਼ਰਾ ਪੜਿਆ ਲਿਖਿਆ ਹੈ। ਲਓ ਜੀ ਅਗਲੀ ਵੀਡੀਓ 'ਚ ਮਿਲਾਂਗੇ ਇਨਸ਼ਾਅੱਲਾ। ਬਹੁਤ ਸ਼ੁਕਰੀਆ। ਅੱਲਾ ਰੱਖਾ। ਅੱਲਾ ਰੱਖਾ।